ਪੰਜਾਬ ਬੋਲਦੇ ਤੋਂ ਮੈਂ ਪੰਜਾਬ ਬੋਲਦਾ ਹਾਂ, ਕੀ ਉੱਥੇ ਪੰਜਾਬ ਬੋਲਿਆ ਜਾਂ ਫਿਰ 30 ਕਰੋੜ ਖਰਚ ਕੇ ਸਰਕਾਰ ਬੋਲੀ ਹੈ ਜੀ? ਪ੍ਰਵੀਨ ਜੀ, ਮੁੱਖ ਮੰਤਰੀ ਸਾਹਿਬ ਨੇ ਇੱਕ ਦਿਨ ਟਵੀਟ ਕੀਤਾ ਜੀ। ਕਿ ਛੱਡੋ ਰੋਜ਼ ਦੀ ਖਿੱਚ ਮਕਾਈਏ, ਆਓ ਬਹਿ ਕੇ ਹਿਸਾਬ ਕਿਤਾਬ ਕਰਕੇ ਇੱਕ ਵਾਰ ਨਵੇੜੇ ਲਈਏ ਕਿ ਪੰਜਾਬ ਦੇ ਮਸਲਿਆਂ ਲਈ ਕੌਣ ਜ਼ਿੰਮੇਵਾਰ ਹੈ ਤੇ ਕੀ ਹੈ ਨਾ। ਸੋ ਲੱਗਿਆ ਕਿ ਲੈ ਵੀ ਸਾਰੀ ਖਿੱਚ ਮੁੱਕ ਵੀ ਜਾਊਗੀ, ਇੱਕ ਦੂਜੇ ਦੇ ਉੱਤੇ ਦੋਸ਼ਾਰੋਪਣ, ਖਿੱਚੋ ਤਾਣ, ਸਵਾਲ ਇਹ ਮੁੱਕ ਵੀ ਜਾਣਗੇ, ਪਰ ਮਸਲਿਆਂ ਦਾ ਹੱਲ ਵੀ ਸ਼ਾਇਦ ਨਿਕਲ ਜੂ। ਇਸ ਲਈ ਡਿਬੇਟ ਸ਼ਾਇਦ ਸਾਰਥਕ ਹੋਊਗੀ। ਪਰ ਜਦੋਂ ਮਤਲਬ ਇਹ ਤੈਅ ਹੋਣ ਲੱਗਿਆ ਕਿ ਇਸ ਡਿਬੇਟ ਦੇ ਵਿੱਚ ਪਾਰਟੀਆਂ, ਲੀਡਰ, ਸਰਕਾਰਾਂ, ਨੁਮਾਇੰਦੇ, ਪੰਜਾਬ ਚਿੰਤਕ ਦੀ ਬਜਾਏ ਚੋਣਵੇਂ ਬੰਦੇ ਅੰਦਰ ਬੈਠਣਗੇ ਜੀ, ਤੇ ਉਸ ਤੋਂ ਅੰਦਾਜ਼ਾ ਹੋ ਗਿਆ ਕਿ ਇਹਦਾ ਮਤਲਬ ਇਹ ਸਰਕਾਰੀ ਸ਼ੋਅ ਹੋਊਗਾ ਜੀ। ਫਿਰ ਉਸ ਤੋਂ ਬਾਅਦ ਇੱਕ ਵਰਤਾਰਾ ਇਹ ਸਾਹਮਣੇ ਆਇਆ ਕਿ BPIP ਐਂਟਰੀ ਵੱਖਰੀ ਹੋਊਗੀ, BIP ਪਾਸ ਵੱਖਰੇ ਹੋਣਗੇ, MLA ਦੇ ਕੋਟੇ ਚੋਂ 30 40 ਬੰਦੇ ਵੱਖਰੇ ਹੋਣਗੇ। ਸੋ ਇਸ ਤਰ੍ਹਾਂ ਦੀਆਂ ਜਦੋਂ ਕਨਸੋਆਂ ਮਿਲਣ ਲੱਗੀਆਂ, ਫਿਰ ਹਿਸਾਬ ਲੱਗਿਆ ਕਿ ਤਾਂ ਬਿਲਕੁਲ ਮਤਲਬ ਮਹਾ ਡਿਬੇਟ ਨਾ ਹੋ ਕੇ ਮਹਾ ਰੈਲੀ ਸਾਬਤ ਹੋਣੀ ਜੀ। ਹੁਣ ਇੱਥੇ ਸਵਾਲ ਆਉਂਦਾ ਕਿ ਜੇਕਰ ਪੰਜਾਬ ਦੇ ਮਸਲਿਆਂ ਦਾ ਹੱਲ ਕੱਢਣਾ ਸੀ, ਫਿਰ ਉਹਦੇ ਲਈ ਤੁਸੀਂ ਵਿਰੋਧੀ ਪਾਰਟੀ ਦੇ ਲੀਡਰਾਂ ਨੂੰ ਸੱਦਾ ਭੇਜਣਾ ਸੀ, ਨਾ ਕਿ ਲਲਕਾਰਨਾ ਸੀ। ਜੇ ਉਹ ਜ਼ਿੰਮੇਵਾਰ ਸੀ ਤਾਂ ਉਸ ਡਿਬੇਟ 'ਚ ਵੀ ਉਹ ਜ਼ਿੰਮੇਵਾਰ ਠਹਿਰਾਏ ਜਾਣੇ ਆ। ਜੀ। ਪਹਿਲੀਆਂ ਸਰਕਾਰਾਂ ਨੇ ਜੋ ਕੁਝ ਕੀਤਾ ਹੈ ਉਸ ਤੋਂ ਉਹ ਮਨਫੀ ਨਹੀਂ ਹੋ ਸਕਦੀਆਂ। ਸਰਕਾਰੀ ਦਸਤਾਵੇਜ਼ ਵੀ ਬੋਲਦੇ ਨੇ, ਤੁਹਾਡੇ ਕੋਲ ਸਰਕਾਰ ਹੈ, ਕੁਝ ਹੋਰ ਕਢਾਉਣਾ ਸੀ, ਉਹ ਕਢਾ ਲਿਆਂਦਾ। ਆਪਾਂ ਇਸੇ ਪ੍ਰੋਗਰਾਮ 'ਚ ਬਾਰ-ਬਾਰ ਇਸ ਗੱਲ ਦੀ ਚਰਚਾ ਕਰਦੇ ਰਹੇ ਕਿ ਮੁੱਖ ਮੰਤਰੀ ਸਾਹਿਬ ਨੇ ਦਸਤਾਵੇਜ਼ ਦੀ ਪੂਰੀ ਤਿਆਰੀ ਕੀਤੀ ਆ। ਸਲਾਈਡ ਸ਼ੋਅ ਵੀ ਚੱਲਿਆ, ਜਿਵੇਂ ਆਪਾਂ ਪਹਿਲਾਂ ਹੀ 2 ਦਿਨਾਂ ਤੋਂ ਜਾਣਕਾਰੀ ਦੇ ਰਹੇ ਸੀ। ਬਕਾਇਦਾ ਵਾਈਟ ਪੇਪਰ ਵੀ ਕਢਾ ਕੇ ਲਿਆਏ ਮੁੱਖ ਮੰਤਰੀ ਸਾਹਿਬ, ਜਿਹਦਾ ਆਪਾਂ ਜ਼ਿਕਰ ਕੀਤਾ ਸੀ ਜੀ। ਬਕਾਇਦਾ ਉਹ ਦਸਤਾਵੇਜ਼, ਗੁਪਤ ਚਿੱਠੀਆਂ ਤੇ ਮੌਜੂਦਾ ਚਿੱਠੀਆਂ, ਸਾਰਿਆਂ ਦਾ ਦਸਤਾਵੇਜ਼ ਬਣਾ ਕੇ ਲਿਆਏ ਸੀ। ਉਹ ਕਿਤਾਬਚਾ ਛਾਪ ਕੇ ਉੱਥੇ ਜਿਹੜੇ ਅੰਦਰ 1180 ਲੋਕ ਗਏ ਸੀ ਉਹਨਾਂ ਨੂੰ ਵੰਡਿਆ ਵੀ। ਸੋ ਪਰ ਡਿਬੇਟ ਤੇ ਰੈਲੀ ਜੀ, ਪੰਜਾਬ ਬੋਲਦਾ ਤੇ ਮੁੱਖ ਮੰਤਰੀ ਬੋਲਦਾ, ਇਹਦੇ ਵਿੱਚ ਬਹੁਤ ਫਰਕ ਹੈ। ਡਿਬੇਟ ਤਾਂ ਹੀ ਹੁੰਦੀ ਜੇਕਰ ਦੂਏ ਲੀਡਰ ਆਏ ਹੁੰਦੇ। ਔਰ ਇੱਕ ਸੂਬੇ ਦਾ ਮੁੱਖ ਮੰਤਰੀ ਦੂਜੀਆਂ ਪਾਰਟੀਆਂ ਦੇ ਲੀਡਰਾਂ ਨੂੰ ਸੱਦੇ ਤੇ ਜੋ ਲੀਡਰ ਨਹੀਂ ਆਉਂਦੇ ਤਾਂ ਇਹਦੇ ਦੋਏ ਅਰਥ ਨੇ ਜੀ। ਇੱਕ ਤਾਂ ਇਹ ਕਿ ਭਾਈ ਉਹ ਲੀਡਰ ਕਾਣੇ ਨੇ, ਉਹ ਲੀਡਰ ਕਮਜ਼ੋਰ ਨੇ, ਉਹ ਲੀਡਰ ਡਰਪੋਕ ਨੇ, ਉਹ ਆਪਣੀਆਂ ਸਰਕਾਰਾਂ ਔਰ ਆਪਣੇ ਉਹਨਾਂ ਦੇ ਪਰਿਵਾਰਾਂ ਦੇ ਕੀਤੇ ਕਾਰਿਆਂ ਦਾ ਹੁਣ ਸਾਹਮਣਾ ਨਹੀਂ ਕਰ ਸਕਦੇ, ਇਸ ਲਈ ਭੱਜੇ ਗੱਲ। ਤੇ ਦੂਜਾ ਪਹਿਲੂ ਇਹਦਾ ਇਹ ਆ ਕਿ ਇਹਦਾ ਮਤਲਬ ਮੁੱਖ ਮੰਤਰੀ ਨੂੰ ਇੰਨੀ ਗੰਭੀਰਤਾ ਨਾਲ ਨਹੀਂ ਲੈਂਦੇ ਕਿ ਮੁੱਖ ਮੰਤਰੀ ਬੁਲਾਵੇ ਤੇ ਅਗਲੇ ਤਾਂ ਵੀ ਨਾ ਆਉਣ। ਸੋ ਇਹ ਦੋਏ ਪਹਿਲੂਆਂ ਦੇ ਵਿੱਚੋਂ ਕੱਲ ਦੀ ਚਰਚਾ ਦੇ ਵਿੱਚ 1 ਘੰਟਾ 26 ਮਿੰਟ 28 ਸਕਿੰਟ ਮੁੱਖ ਮੰਤਰੀ ਭਗਵੰਤ ਮਾਨ ਜੀ ਬੋਲੇ। ਠੀਕ ਹੈ ਜੀ। ਸ਼ੁਰੂ ਦੇ 10 ਮਿੰਟ ਮਤਲਬ ਸੰਚਾਲਨ ਕਰ ਰਹੇ ਜੋੜਾ ਜੀ, ਨਿਰਮਲ ਜੋੜਾ, ਉਹਨਾਂ ਨੇ ਵੀ ਲਾਏ, ਬਾਅਦ ਚੋਂ ਵੀ 1.5-2 ਮਿੰਟ ਉਹਨਾਂ ਨੇ ਲਾਏ। ਪਰ ਕੁੱਲ ਮਿਲਾ ਕੇ ਸਟੇਜ ਤੇ 5 ਕੁਰਸੀਆਂ ਸੀ ਜੀ, ਜਿਨ੍ਹਾਂ ਚੋਂ ਮਤਲਬ 2-2 ਕੁਰਸੀਆਂ ਆਲੇ ਦੁਆਲੇ ਸੀ ਤੇ ਗੱਭੇ 1 ਕੁਰਸੀ ਮੁੱਖ ਮੰਤਰੀ ਸਾਹਿਬ ਸੀ। ਮੈਨੂੰ ਲੱਗਦਾ ਕਿ ਇਹ ਸੀਕੁਐਂਸ ਬਣਾਉਣ ਦੇ ਲਈ ਵੀ ਇਹ ਤੈਅ ਕੀਤਾ ਗਿਆ ਕਿ 2-2 ਬੁਲਾ ਲਓ, ਕਿਉਂਕਿ ਨਹੀਂ ਤਾਂ ਫਿਰ ਜੇ ਭਾਜਪਾ ਦਾ 1 ਬੁਲਾਇਆ, ਅਕਾਲੀ ਦਲ ਦਾ 1 ਬੁਲਾਇਆ, ਤਾਂ ਫਿਰ ਕਾਂਗਰਸ ਦਾ ਵੀ ਇੱਕੋ ਬੁਲਾਉਣਾ ਬਣਦਾ ਸੀ। ਜੀ। ਕਾਂਗਰਸ ਦਾ ਕਹਿੰਦੇ ਵਿਰੋਧੀ ਧਿਰ ਦਾ ਲੀਡਰ ਵੀ ਬੁਲਾਇਆ ਤੇ ਕਾਂਗਰਸ ਦਾ ਕਹਿੰਦੇ ਪਾਰਟੀ ਦਾ ਪੰਜਾਬ ਦਾ ਪ੍ਰਧਾਨ ਵੀ ਬੁਲਾਇਆ। ਅਕਾਲੀ ਦਲ ਦਾ ਪ੍ਰਧਾਨ ਇਹ ਬੁਲਾਇਆ, ਉਹ ਵੀ ਪੰਜਾਬ ਦਾ ਤਾਂ ਹੈ ਹੀ ਨਹੀਂਗਾ, ਕਿਉਂਕਿ ਉਹ ਤਾਂ ਰਾਸ਼ਟਰੀ ਪਾਰਟੀ ਕਹਿੰਦਾ। ਅਕਾਲੀ ਦਲ ਤਾਂ ਰਾਸ਼ਟਰੀ ਪ੍ਰਧਾਨ ਬੁਲਾਇਆ ਨਾ ਸੀ ਉਹਨਾਂ ਦਾ, ਤੇ ਉਹ ਤੋਂ ਬਾਅਦ ਫਿਰ ਤੁਸੀਂ ਭਾਜਪਾ ਦਾ ਪੰਜਾਬ ਪ੍ਰਧਾਨ ਬੁਲਾਇਆ। ਤੇ ਜੇ ਇਸ ਨਾਤੇ ਬੁਲਾਏ ਤਾਂ ਫਿਰ ਅਕਾਲੀ ਦਲ ਦਾ ਵੀ ਮਤਲਬ ਨੁਮਾਇੰਦਾ ਹੈਗਾ ਵਿਧਾਨ ਸਭਾ ਦੇ ਵਿੱਚ। ਉਹਨਾਂ ਨੇ ਵੀ ਆਪਣੇ ਮਤਲਬ ਵਿਧਾਨ ਸਭਾ ਦਾ 1 ਤਾਂ ਮੁਖੀ ਚੁਣਿਆ ਹੋਇਆ ਨਾ MLA ਦੋਹਾਂ ਚੋਂ, ਇੱਕ ਨੂੰ ਉਹਨੂੰ ਵੀ ਬੁਲਾ ਲੈਂਦੇ। ਫਿਰ ਭਾਜਪਾ ਦਾ ਵੀ ਇੱਕ ਹੈਗਾ ਉਹਨਾਂ ਚੋਂ, ਉਹਨੂੰ ਵੀ ਬੁਲਾ ਲੈਂਦੇ। ਸੋ ਇਸ ਲਈ ਪਰ ਮੈਨੂੰ ਲੱਗਦਾ ਕਿ ਫੋਟੋ ਸੋਹਣੀ ਬਣੇ, 2 ਕੁਰਸੀਆਂ ਉੱਧਰ ਡਾਈਆਂ ਹੁਣ, 2 ਉੱਧਰ, ਤੇ ਵਿਚਾਲੇ ਮੁੱਖ ਮੰਤਰੀ ਸਾਹਿਬ ਦੀ ਕੁਰਸੀ ਹੋਵੇ। ਇਸ ਲਈ ਸੁਖਬੀਰ ਬਾਦਲ ਦੀ ਤਖਤੀ ਲਾਈ, ਰਾਜਾ ਵੜਿੰਗ ਦੀ ਲਾਈ, ਪ੍ਰਤਾਪ ਬਾਜਵੇ ਦੀ ਲਾਈ, ਸੁਨੀਲ ਜਾਖੜ ਦੀ ਲਾਈ। ਤੇ ਪਰ ਇਹ ਸਾਰਾ ਤਾਮ-ਝਾਮ ਕਰਨ ਦੇ ਲਈ 25 ਦਿਨਾਂ ਤੋਂ ਇੰਤਜ਼ਾਮ ਚੱਲ ਰਿਹਾ ਸੀ ਤੇ 25 ਦਿਨਾਂ ਦੇ ਇੰਤਜ਼ਾਮ ਤੋਂ ਬਾਅਦ 1.5 ਘੰਟੇ ਦਾ ਇਹ ਸ਼ੋਅ, ਮਹਾ ਡਿਬੇਟ ਦੀ ਬਜਾਏ ਮਹਾ ਰੈਲੀ, ਮੈਂ ਪੰਜਾਬ ਬੋਲਦਾ ਦੀ ਬਜਾਏ ਪੰਜਾਬ ਸਰਕਾਰ ਬੋਲਦੀ ਜਾਂ ਪੰਜਾਬ ਦੇ ਮੁੱਖ ਮੰਤਰੀ ਬੋਲਦੇ ਵਾਲਾ ਸ਼ੋਅ, ਇਹਦੇ ਲਈ ਕਹਿੰਦੇ ਜੀ 25 ਤੋਂ 30 ਕਰੋੜ ਰੁਪਇਆ ਖਰਚਦਾ ਜੀ। ਹੁਣ ਇਹ ਅਕਾਲੀ ਦਲ ਨੇ ਉਂਗਲ ਧਰੀ ਹੈ।
ਅਕਾਲੀ ਦਲ ਕਹਿੰਦਾ 30 ਕਰੋੜ ਖਰਚਾ ਆ ਗਿਆ ਇਸ ਸਮਾਗਮ ਤੇ। ਅੱਛਾ। ਦੇਖੋ ਖਰਚਾ ਤਾਂ ਹੋਇਆ, ਪਰ ਉਹ ਕਰੋੜਾਂ 'ਚ ਹੋਇਆ। ਕਾਰਨ 1180 ਕੁਰਸੀਆਂ, ਠੀਕ ਹੈ ਜੀ। 1300 ਦੇ ਕਰੀਬ ਮਹਿਮਾਨ ਅੰਦਰ, ਫਿਰ ਅਮਲਾ ਫਾਲਾ, ਫਿਰ ਯੂਨੀਵਰਸਿਟੀ ਦੇ ਮੁਲਾਜ਼ਮ, ਫਿਰ ਜਿਹੜੀਆਂ ਕੰਪਨੀਆਂ ਨੂੰ ਟਾਰਗੇਟ ਦਿੱਤਾ, ਸਾਰਾ ਕੁਝ ਕਿਤਾਬ 'ਚ ਛਾਪਣ ਦਾ, ਮਤਲਬ ਕਿ ਉਹ ਚਲਾਉਣ ਦਾ, ਵੀਡੀਓ ਚਲਾਉਣ ਦਾ, ਜਾਂ ਜਿਹੜੇ ਅਧਿਕਾਰੀ ਸਾਰੇ ਨਾਲ ਲਾਏ, ਜਾਂ ਇਸ ਮਹਾ ਡਿਬੇਟ ਨੂੰ ਅਬਲੀਕ ਮਹਾ ਰੈਲੀ ਨੂੰ ਕਾਮਯਾਬ ਕਰਨ ਦਾ ਜਿਹੜੀਆਂ ਕੰਪਨੀਆਂ ਫਰਮ ਲਾਈ ਵੀ ਸੀ, ਉਹਨਾਂ ਦਾ ਤਾਮਝਾਮ, ਉਹਨਾਂ ਦਾ ਸਾਰਾ ਝਮੇਲਾ, ਉਹ ਸਾਰਿਆਂ ਦੇ ਲਈ ਰੋਟੀ ਪਾਣੀ, ਖਾਣ ਪੀਣ, ਨਹਾਉਣ ਦਾ ਪ੍ਰਬੰਧ। ਅੱਛਾ। ਹੁਣ ਨਹਾਉਣ ਖਾਣ ਪੀਣ ਦਾ ਪ੍ਰਬੰਧ ਦਾ ਮਸਲਾ ਇਹ ਆ ਪ੍ਰਵੀਨ ਜੀ ਕਿ ਬਕਾਇਦਾ ਤੌਰ ਤੇ ਜਿਹੜੇ ਨੁਮਾਇੰਦੇ ਅੰਦਰ ਬੁਲਾਏ ਉਹ 1 ਨੰਬਰ ਗੇਟ ਤੋਂ VVIP ਆਏ। ਹਾਂ, ਕੁਝ ਹੂਟਰ ਮਾਰਦੀਆਂ ਗੱਡੀਆਂ ਲੇਟ ਆਈਆਂ, ਪਰ ਜ਼ਿਆਦਾਤਰ ਮਹਿਮਾਨਾਂ ਨੂੰ ਹਦਾਇਤ ਸੀ ਕਿ 8:30 ਤੋਂ 9 ਵਜੇ ਤੋਂ ਹੱਦ ਪਹਿਲਾਂ ਸਾਰੇ ਆ ਜਾਓ, ਕਿਉਂਕਿ 9 ਵਜੇ ਤੋਂ ਬਾਅਦ ਗੇਟ ਤੇ ਮੀਡੀਆ ਨੇ ਆਉਣਾ ਸ਼ੁਰੂ ਹੋ ਜਾਣਾ ਜੀ। ਸੋ ਇਸ ਲਈ ਉਹ ਤੋਂ ਪਹਿਲਾਂ ਅੰਦਰ ਆ ਜਾਓ। ਹੁਣ ਜਿਹੜੇ 8 ਵਜੇ ਤੋਂ ਲੈ ਕੇ 9 ਵਜੇ ਅੰਦਰ ਆ ਗਏ, ਪ੍ਰੋਗਰਾਮ 12 ਵਜੇ 12:15 ਸ਼ੁਰੂ ਹੋਣਾ, ਤੇ ਫਿਰ ਅੰਦਰ ਆ ਕੇ ਨਹਾਈ ਧੋਈ ਵੀ ਉਹਨਾਂ ਦੀ ਸਾਰਿਆਂ ਦੀ ਹੋਈ, ਕਈਆਂ ਨੇ ਤਾਂ ਪਖਾਨੇ ਵੀ ਉੱਥੇ ਆ ਕੇ ਵਰਤਿਆ ਕਹਿੰਦੇ। ਅੱਛਾ ਜੀ, ਠੀਕ ਹੈ ਜੀ। ਸੋ ਇੰਨੀ ਸਾਜਰੇ ਘਰਾਂ ਤੁਰੇ, ਸੋ ਇਸ ਲਈ ਉਹ ਸਾਰੇ ਨਾਸ਼ਤਾ ਪਾਣੀ ਵੀ ਤੇ ਲੰਚ ਵੀ ਉਹਨਾਂ ਲਈ, ਫਿਰ ਉਹ ਸਾਰੇ ਆ ਪੂਰਾ ਲੁਧਿਆਣਾ ਸੀਲ ਸੀ ਕੱਲ ਜੀ। 5000 ਤੋਂ ਵੱਧ ਪੁਲਿਸ ਲਾਈ ਸੀ। ਠੀਕ ਹੈ ਜੀ। ਆਮ ਲੋਕ, ਆਮ ਪੰਜਾਬ ਦੇ ਨਾਗਰਿਕ, ਆਮ ਵੋਟਰ ਤੇ ਆਮ ਤੇ ਖਾਸ ਮੀਡੀਆ, ਮੈਂ ਖਾਸ ਦੀ ਵੀ ਗੱਲ ਕਰ ਰਿਹਾ, ਜਿਹੜਾ ਇਹਨਾਂ ਦਾ ਖਾਸ ਹੈ, ਉਹ ਵੀ ਅੰਦਰ ਨਹੀਂ ਗੱਲ ਗਿਆ ਜੀ। ਹਾਂ, ਇੱਥੋਂ ਤੱਕ ਕਿ ਆਮ ਆਦਮੀ ਪਾਰਟੀ ਦਾ ਆਮ ਵਰਕਰ ਵੀ ਅੰਦਰ ਨਹੀਂ ਜਾ ਸਕਿਆ, ਉਹ ਵੀ ਵਿਚਾਰਾ ਬਾਹਰ ਫਿਰੀ ਗਿਆ। ਅੱਛਾ। VIP ਤੇ VVIP ਵਰਕਰ ਹੈਗੇ ਅੰਦਰ, ਜਿਨ੍ਹਾਂ ਨੂੰ ਚਿੱਟ ਮਿਲੀ ਸੀ, ਜਿਨ੍ਹਾਂ ਨੂੰ ਪਾਸ ਮਿਲਿਆ, ਜਿਨ੍ਹਾਂ ਨੂੰ ਟੋਕਨ ਮਿਲਿਆ ਸੀ, ਉਹ ਗਏ ਅੰਦਰ। ਸੋ ਇਸ ਲਈ ਇਹ ਸਰਕਾਰੀ ਸ਼ੋਅ ਜਿਹੜਾ ਦਾਅਵਾ ਕੀਤਾ ਜਾ ਰਿਹਾ ਵਿਰੋਧੀ ਧਿਰਾਂ ਵੱਲੋਂ ਕਿ 25 ਤੋਂ 30 ਕਰੋੜ 'ਚ ਪਿਆ, ਲੁਧਿਆਣਾ ਸੀਲ ਆ, ਲੁਧਿਆਣਾ ਜਾਮ ਆ, ਟ੍ਰੈਫਿਕ ਬੰਦ ਆ, ਤੁਸੀਂ ਰੂਟ ਕਨਵਰਟ ਕੀਤੇ ਨੇ, ਤੇ ਮੁੱਖ ਮੰਤਰੀ ਸਾਹਿਬ ਹੈਲੀਕਾਪਟਰ ਰਾਹੀਂ ਆਏ ਨੇ। ਤੇ ਇਹ ਉਹੀ ਮੁੱਖ ਮੰਤਰੀ ਸਾਹਿਬ ਨੇ ਜਿਹੜੇ ਦੂਆਂ ਲਈ ਕਹਿੰਦੇ ਹੁੰਦੇ ਸੀ ਕਿ ਹੂਟਰ ਮਾਰਦੀਆਂ ਗੱਡੀਆਂ ਆ ਜਾਂਦੀਆਂ ਹੈ ਨਾ, ਤੇ ਆ ਜਾਂਦੀਆਂ ਮੁਰਗੀ ਖਾਨੇ ਖੋਲ ਲੋ ਜੇ ਡਰ ਲੱਗਦਾ। ਸਵਾਲ ਇਹ ਹੈ ਕਿ ਜੇ ਮੁੱਖ ਮੰਤਰੀ ਸਾਹਿਬ ਨੇ ਵਾਇਆ ਹੈਲੀਕਾਪਟਰ ਆਉਣਾ, ਔਰ ਉਹ ਹੈਲੀਕਾਪਟਰ ਦਾ ਹੈਲੀਪੈਡ ਯੂਨੀਵਰਸਿਟੀ ਦੇ ਅੰਦਰ ਬਣਿਆ, ਤਾਂ ਭਾਈ ਹੈਲੀਪੈਡ ਦੀ ਰੱਖਿਆ ਕਰ ਲੋ, ਉਸ ਹਾਲ ਦੀ ਰੱਖਿਆ ਕਰ ਲੋ, ਹੱਦ ਹੈ ਯੂਨੀਵਰਸਿਟੀ ਦੀ ਲਈ ਘੇਰਾਬੰਦੀ ਕਰਨੀ ਹੈ ਕਰ ਲੋ, ਸਾਰਾ ਲੁਧਿਆਣਾ ਕਾਹਨੂੰ ਘੇਰਿਆ ਜੀ। ਸਵਾਲ ਤਾਂ ਇਹ ਆ। ਸੋ ਇਸ ਲਈ ਉਹ ਸਾਰਾ ਤਾਮਝਾਮ ਕਿਉਂ ਜੇ ਹੈਲੀਕਾਪਟਰ ਰਾਹੀਂ ਆਉਣਾ ਸੀ। ਤੇ ਇਹ ਸਾਰੇ ਵਰਤਾਰੇ ਦੇ ਵਿੱਚ ਕੱਲ ਨਾ ਤਾਂ ਪੰਜਾਬ ਬੋਲਿਆ, ਤੇ ਨਾ ਪੰਜਾਬ ਦੇ ਮਸਲਿਆਂ ਦੇ ਕਿਸੇ ਹੱਲ ਦੀ ਕੋਈ ਸਮੀਖਿਆ ਲੱਗੀ। ਕੁੱਲ ਮਿਲਾ ਕੇ ਇਹ 1.5 ਘੰਟੇ ਦਾ ਸ਼ੋਅ, 1 ਘੰਟਾ 26 ਮਿੰਟ 28 ਸਕਿੰਟ ਦੇ ਸ਼ੋਅ ਦੇ ਵਿੱਚ ਸਰਕਾਰ ਬੋਲੀ, ਮੁੱਖ ਮੰਤਰੀ ਸਾਹਿਬ ਬੋਲੇ, ਤੇ ਕਹਿੰਦੇ ਜੀ ਇਹਦੇ ਉੱਤੇ 25 ਤੋਂ 30 ਕਰੋੜ ਖਰਚਦਾ। ਹੁਣ ਇਹਦਾ ਹਿਸਾਬ ਕੌਣ ਦਊਗਾ, ਦੱਸ ਦਿਓ ਮੈਨੂੰ। ਜੇਕਰ ਅੰਮ੍ਰਿਤਸਰ ਦੇ ਵਿੱਚ ਆਮ ਆਦਮੀ ਪਾਰਟੀ ਦੀ ਰੈਲੀ ਆ, ਕੇਜਰੀਵਾਲ ਜੀ ਨੇ ਆਉਣਾ, ਭਗਵੰਤ ਮਾਨ ਨੇ ਜਾਣਾ, ਜੇਕਰ ਆਮ ਆਦਮੀ ਪਾਰਟੀ ਦੀ ਰੈਲੀ ਆ, ਮਤਲਬ ਕਿ ਪਟਿਆਲੇ ਦੇ ਵਿੱਚ ਕੇਜਰੀਵਾਲ ਜੀ ਨੇ ਆਉਣਾ, ਭਗਵੰਤ ਮਾਨ ਨੇ ਜਾਣਾ, ਸਰਕਾਰੀ ਸ਼ੋਅ ਆ ਜੀ, ਉਹਦੇ ਲਈ ਸਰਕਾਰੀ ਬੱਸਾਂ ਲਾਈਆਂ ਜਾ ਸਕਦੀਆਂ, ਤੇ ਫਿਰ ਕੱਲ ਵੀ ਬੱਸਾਂ ਲਾਉਣ ਦੇ ਪਿੰਡਾਂ 'ਚ ਜੀ। ਕੱਲ ਤਾਂ ਪੰਜਾਬ ਦਾ ਮਸਲਾ ਵਿਚਾਰਨਾ ਸੀ, ਤੇ ਤੁਸੀਂ 3 ਕਰੋੜ ਪੰਜਾਬੀਆਂ ਨੂੰ ਕਿਹਾ ਸੀ ਕਿ ਆ ਜਾਓ, ਤੇ ਫਿਰ ਕਹਿੰਦੇ ਜੀ ਅਸੀਂ ਲਿੰਕ ਭੇਜਤਾ, ਲਿੰਕ ਤੇ ਦੇਖ ਤੋ, ਮੀਡੀਆ ਨੂੰ ਕਹਿੰਦੇ ਬਾਹਰ ਬੈਠ ਕੇ ਲਿੰਕ ਤੇ ਦੇਖ ਲਓ। ਅੱਛਾ। ਤੇ ਜੇਕਰ ਲਿੰਕ ਰਾਹੀਂ ਉਹ ਦੇਖਣਾ ਸੀ, ਸਾਰੇ ਪੰਜਾਬ ਨੂੰ ਲਿੰਕ ਭੇਜਦੇ, ਤੁਸੀਂ 5 ਕੁਰਸੀਆਂ ਢਾਹ ਕੇ ਇਕੱਲੇ ਬਹਿ ਜਾਂਦੇ, ਫਿਰ ਸ਼ਾਇਦ ਵਿਰੋਧੀ ਦਲ ਦੇ ਲੀਡਰ ਵੀ ਆ ਜਾਂਦੇ, ਪਰ ਤੁਸੀਂ ਤਾਂ ਤਾੜੀਆਂ ਮਾਰਨ ਲਈ ਵੀ ਆਪਣੇ ਬੰਦੇ ਰੱਖੇ ਸੀ ਅੰਦਰ। ਬਿਲਕੁਲ। ਸੋ ਇਸ ਲਈ ਕੁੱਲ ਮਿਲਾ ਕੇ ਸਰਕਾਰੀ ਸ਼ੋਅ ਸੀ, ਉਹਦੇ 'ਚ ਨਾ ਪੰਜਾਬ ਬੋਲਿਆ, ਤੇ ਵਿਰੋਧੀ ਦਲ ਆਪਣੀਆਂ ਕਰਤੂਤਾਂ ਕਰਕੇ, ਆਪਣੇ ਕਾਣੇਪਣ ਕਰਕੇ, ਪੰਜਾਬ ਨਾਲ ਕਿਤੇ ਧੋਖੇ ਧਰੂਆਂ ਕਰਕੇ ਕੱਲ ਸਾਹਮਣਾ ਨਹੀਂ ਕਰ ਸਕਦੇ ਸੀ, ਕਿਉਂਕਿ ਮੁੱਖ ਮੰਤਰੀ ਸਾਹਿਬ ਨੇ ਤੰਜ ਤਾਂ ਸਿੱਧੇ ਕੀਤੇ ਆ ਜੀ, ਸਪਸ਼ਟ ਬਾਰ ਕੀਤੇ ਆ, ਤੇ ਉਹਨਾਂ ਦਾ ਸਾਹਮਣੇ, ਇਹਨਾਂ ਤੋਂ ਸਾਹਮਣੇ ਬੈਠ ਕੇ ਤਾਂ ਨਹੀਂ ਹੋਣਾ ਸੀ। ਹਾਂ, ਇਹ ਵੱਖਰੀ ਗੱਲ ਆ ਕਿ ਕੀ ਇਹ ਤਰੀਕਾ ਮੁੱਖ ਮੰਤਰੀ ਵਾਲਾ ਸੀ ਜਾਂ ਇੱਕ ਵਿਰੋਧੀ ਧਿਰ ਵਾਲੀ ਭੂਮਿਕਾ ਸੀ, ਇਹ ਆਪਣੇ ਆਪ ਸਵਾਲ। ਜੀ ਜੀ ਜੀ।